ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब थोड़ा निੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। बहुत शुक्रिया जी डॉक्टर साहब ਅੱਜ 3 ਅਪ੍ਰੈਲ 2018 21 ਚੇਤ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਹ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेलफेयर केबल इन कैनेडा, roku, जादू बॉक्स, शावा, फेसबुक, ग्लोबल सीपी दी ऐप राही, TV 84 दी ऐप राही ऑनलाइन स्ट्रीमिंग एंड IP बॉक्स ते तुसी TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਤੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? देखो पहला असी दर्शकों का शुक्रिया अदा करना चाहते हैं कि कल साढ़े दोवें सैगमेंट पहला जिहड़ा कि दलित वॉलकैनो का जिक्र करता सी कि किवें पिछले 4 साल तो मोदी सरकार दीयां नीतियां दी बदौलत बेशक जिसनूं कहंदे ने कि लास्ट स्ट्रा ऑन द कैमल्स बैक कि ऊंट दी पिठ ते अखीरला तीला ते सुप्रीम कोर्ट का वो फैसला आया जिहदे च उन्हां ने ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਐਕਟ ਜਿਹਦੇ ਥੱਲੇ ਸਜ਼ਾ ਜਾਂ ਇੱਕਦਮ ਕੇਸ ਰਜਿਸਟਰ ਕਰਨ ਦੀ ਗੱਲ ਸੀ ਉਸ ਨੂੰ ਉਹਨਾਂ ਨੇ ਡਿਲੂਟ ਕਰਨ ਦਾ ਯਤਨ ਕੀਤਾ। ਪਰ ਕੁੱਲ ਮਿਲਾ ਕੇ ਇਹ ਜਿਹੜੀ ਨੀਤੀ ਮੋਦੀ ਸਰਕਾਰ ਦੀ RSS ਦੀ ਪਿਛਲੇ 4 ਸਾਲ ਤੋਂ ਘੱਟ ਗਿਣਤੀਆਂ ਦੇ ਖਿਲਾਫ ਦਲਿਤਾਂ ਦੇ ਖਿਲਾਫ ਸੀ, ਉਸ ਦਾ ਜਿਹੜਾ ਉਹ ਲਾਵਾ ਫੁੱਟਿਆ। ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਅਸੀਂ ਦੱਸ ਵੀ ਦਈਏ ਕਿ ਕਿੰਨੇ ਕੁ ਵਿਊ ਆਏ ਨੇ। ਜੀ ਡਾਕਟਰ ਸਾਹਿਬ ਅਸੀਂ ਦੱਸ ਦਈਏ ਕਿ ਪਹਿਲੇ ਸੈਗਮੈਂਟ ਤੇ ਵਿਊਜ਼ ਆਏ ਨੇ 24.2 ਕੇ, ਕਮੈਂਟਸ ਨੇ 94, ਸ਼ੇਅਰਸ ਨੇ 242। ਇਸੇ ਤਰ੍ਹਾਂ ਜੋ ਦੂਸਰੇ ਵਾਲੇ ਸੈਗਮੈਂਟ ਸੀ ਉਸ ਤੇ ਵੀ ਸਾਡੇ ਦਰਸ਼ਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਵਿਊਜ਼ ਨੇ 20.3 ਕੇ, ਕਮੈਂਟ ਨੇ 169, ਸ਼ੇਅਰਸ ਨੇ 230। ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਇਸ ਤੇ ਕਮੈਂਟ ਕਰਨਾ ਚਾਹੁੰਦਾ ਸੀ ਕਿ ਦੋ ਚੀਜ਼ਾਂ ਜਿਹੜੀਆਂ ਇਸ ਕੱਲ ਦੇ ਭਾਰਤ ਬੰਦ ਤੋਂ ਬਾਅਦ ਸਾਹਮਣੇ ਆਈਆਂ ਜੀ ਔਰ ਜਿਹਦੀ ਅੱਜ ਚਰਚਾ ਹੈ। ਇੱਕ ਤਾਂ ਸੁਪਰੀਮ ਕੋਰਟ ਨੇ ਜਿਹੜਾ ਕਿ ਇਸ ਵੇਲੇ ਦੀਪਕ ਮਿਸ਼ਰਾ ਜਿਹੜਾ ਕਿ ਬਿਲਕੁਲ RSS ਦਾ ਮਾਈਂਡਸੈਟ ਰੱਖਦਾ ਹੈ, ਉਹਨਾਂ ਨੇ ਇਸ ਨੂੰ ਪ੍ਰਮੋਟ ਕੀਤਾ ਹੈ। ਔਰ ਇਹ ਰੰਗਾਨਾਥ ਮਿਸ਼ਰਾ ਉਸ ਦਾ ਭਤੀਜਾ ਹੈ ਜਿਹਨੇ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦਿੱਤੀ ਸੀ और फिर इस इनाम वजों ही राजीव गांधी ने उन्होंने माइनॉरिटी कमीशन का चेयरपर्सन भी लाया सी। सो ज़ाहिर है कि ये वही लाइन चल रही है और सुप्रीम कोर्ट ने दे सामने जो ये कहा गया है कि इस फैसले ते क्योंकि हुण सरकार ने भी मोदी सरकार घबराई है, उन्होंने कहा जी असी रिव्यू पटीशन दायर कर रहे हैं तो इस ते टैंपररी स्टे दिता जाए, तो सुप्रीम कोर्ट ने कहा जी नहीं असी इस ते कोई स्टे नहीं देना है जी। सो ज़ाहिर है भी ये बड़ी गिणी मिथी साजिश और विਉਂਤਬੰਦੀ ਦੇ ਨਾਲ ਚੱਲ ਰਿਹਾ है। दूसरे पासे ਜਿਹੜੀ ਗੱਲ ਦਾ ਨੋਟਿਸ ਭਾਰਤ ਦੇ ਜਿਹੜੇ ਥੋੜੇ ਬਹੁਤ ਆਜ਼ਾਦ ਸੋਚ ਵਾਲੇ ਮੀਡੀਆ ਪਰਸਨ ਨੇ ਉਹਨਾਂ ਨੇ ਲਿਆ ਕਿ ਪੁਲਿਸ ਦਾ ਬਿਹੇਵੀਅਰ ਕੀ ਸੀ, ਕਿਉਂਕਿ ਮੱਧ ਪ੍ਰਦੇਸ਼ ਹੋਏ, ਰਾਜਸਥਾਨ ਹੋਏ, यूपी ਹੋਏ, ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਜੀ ਉਹਦੇ ਚ ਪੁਲਿਸ ਇੰਨੀ ਬਰੂਟਲ ਸੀ, ਇੰਨੀ ਬਰੂਟੈਲਿਟੀ ਦੇ ਨਾਲ ਲੋਕਾਂ ਦੇ ਉੱਤੇ, ਕਿਉਂਕਿ ਦਲਿਤ ਭਾਈਚਾਰਾ ਹੀ ਇਸ ਪ੍ਰੋਟੈਸਟ ਨੂੰ ਕਰ ਰਿਹਾ ਸੀ, ਕਿ ਉਹਨਾਂ ਲੋਕਾਂ ਨੇ ਪੁੱਛਿਆ ਵੀ ਇਹੀ ਪੁਲਿਸ ਅੱਜ ਰਾਤੋਂ ਰਾਤ ਕਿਵੇਂ ਡਿਊਟੀ ਬਾਉਂਡ ਹੋ ਗਈ ਜਦੋਂ ਕਿ ਪਦਮਾਵਤੀ ਫਿਲਮ ਦੇ ਮੁੱਦੇ ਦੇ ਉੱਤੇ ਕਰਨੀ ਸੈਨਾ ਨੇ ਜੋ ਗੁੰਡਾਗਰਦੀ ਕੀਤੀ 4 ਚਫੇਰੇ, ਜੋ ਗਊ ਰਕਸ਼ਕਾਂ ਦੇ ਨਾਂ ਥੱਲੇ ਉਹਨਾਂ ਦੇ ਜਿਹੜੇ ਗੁੰਡੇ ਨੇ ਉਹ ਕਰਦੇ ਨੇ। ਔਰ ਪਿਛਲੇ ਪੀਰੀਅਡ ਦੇ ਵਿੱਚ ਜਾਂ ਸ਼ਿਵ ਸੈਨਾ ਜਦੋਂ ਵੀ ਕਿਤੇ ਮਹਾਰਾਸ਼ਟਰ ਦੇ ਵਿੱਚ ਬੰਦ ਦਾ ਸੱਦਾ ਹੁੰਦਾ ਹੈ ਜੋ ਕੁਛ ਉਹ ਕਰਦੇ ਨੇ। ਸੋ ਉਹਨਾਂ ਨੇ ਕਿਹਾ ਵੀ ਉਦੋਂ ਤਾਂ ਪੁਲਿਸ ਜਿਹੜੀ ਹੈ ਮੂਕ ਦਰਸ਼ਕ ਬਣੀ ਹੁੰਦੀ ਹੈ ਜਾਂ ਮੁਸਲਮਾਨਾਂ ਦੇ ਖਿਲਾਫ ਜਦੋਂ ਹਿੰਸਾ ਦੀਆਂ ਵਾਰਦਾਤਾਂ ਹਿੰਦੂ ਤੋਂ ਵੀ ਭੀੜਾਂ ਵੱਲੋਂ ਕੀਤੀਆਂ ਜਾਂਦੀਆਂ। ਸੋ ਉਹਨਾਂ ਨੇ ਕਿਹਾ ਵੀ ਇਸ ਤੇ ਬਿਲਕੁਲ ਉਲਟ ਜਿਹੜਾ ਪੁਲਿਸ ਦਾ ਵਰਤਾਰਾ ਸੀ ਇਹ ਆਪਣੇ ਆਪ 'ਚ ਹੀ ਦੱਸ ਰਿਹਾ ਸੀ ਕਿ ਦਲਿਤਾਂ ਦੇ ਨਾਲ ਕੀ ਹੋ ਰਿਹਾ। ਦੂਸਰੀ ਗੱਲ ਜਿਹੜੀ ਸਾਰੇ ਦੌਰ ਦੇ ਵਿੱਚ ਜਿਸ ਖਬਰ ਦਾ ਅਸੀਂ ਨੋਟਿਸ ਨਹੀਂ ਲਿਆ ਬਟ
ਇਸ ਦੇ ਨਾਲ ਹੀ ਜੁੜੀ ਹੋਈ ਹੈ ਕਿ ਕਿਵੇਂ ਜਦੋਂ ਕਿ ਥੋੜਾ ਬਹੁਤ ਆਜ਼ਾਦਾਨਾ ਸੋਚ ਵਾਲੇ, ਉਹ ਭਾਵੇਂ NDTV ਜਾਂ ਰਵੀਸ਼ ਕੁਮਾਰ ਜਾਂ ਕੋਈ ਹੋਰ ਬਹਾਦਰ ਪੱਤਰਕਾਰ ਨੇ ਜਿਹੜੇ ਕੋਈ ਨਾ ਕੋਈ ਸਟੋਰੀ ਕੱਢ ਕੇ ਲਿਆਉਂਦੇ ਨੇ ਜੀ, ਕਿ ਉਹਨਾਂ ਦਾ ਮੂੰਹ ਬੰਦ ਕਰਨ ਦੇ ਲਈ ਕਿਵੇਂ ਸਮ੍ਰਿਤੀ ਇਰਾਨੀ ਜਿਹੜੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਦੀ ਇੰਚਾਰਜ ਹੈ ਜਾਂ ਮਿਨਿਸਟਰ ਹੈ ਜੀ, ਉਸ ਨੇ ਫਰਮਾਨ ਕੱਢ ਦਿੱਤਾ ਹੈ ਕਿ ਜੀ ਅਸੀਂ ਜਿਹੜੀ ਪ੍ਰੈਸ ਐਕ੍ਰੈਡੀਸ਼ਨ ਗਾਈਡਲਾਈਨਸ ਦੇ ਥੱਲੇ ਜਿਹੜੀ ਉਹਨੇ ਇਸ਼ੂ ਕੀਤੀਆਂ ਕਿ ਜਿਹੜਾ ਫੇਕ ਨਿਊਜ਼ ਦੇਗਾ ਉਸ ਦੀ ਜਿਹੜੀ ਹੈ ਪ੍ਰੈਸ ਐਕ੍ਰੈਡੀਸ਼ਨ ਜਿਹੜੀ ਹੈ ਉਹ ਕੈਂਸਲ ਕਰਤੀ ਜਾਏਗੀ। ਮਤਲਬ ਇਹ ਹੈ ਕਿ ਉਹ ਕੋਈ ਸਰਕਾਰੀ ਇਮਾਰਤਾਂ ਦੂਜਿਆਂ ਤੀਜਿਆਂ 'ਚ ਜਿਹੜਾ ਉਹ ਕਵਰ ਨਹੀਂ ਕਰ ਸਕੇਗਾ। ਜੇ ਫਿਰ ਰਿਪੋਰਟ ਹੋਏਗੀ ਔਰ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਕੋਈ ਵੀ ਰਿਪੋਰਟ ਫਾਈਲ ਕਰਦਾ ਹੈ ਕਿ ਜੀ ਇਹ ਫੇਕ ਨਿਊਜ਼ ਦਿੱਤੀ ਹੈ। ਹੁਣ ਜ਼ਾਹਰ ਹੈ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਮੇਨ ਧਾਰਾ ਮੁੱਖ ਧਾਰਾ ਅਖੌਤੀ ਮੀਡੀਆ ਇਹਨਾਂ ਨੇ ਕਾਬੂ ਕੀਤਾ ਹੋਇਆ ਹੈ, ਸੋਸ਼ਲ ਮੀਡੀਆ ਇਹਨਾਂ ਦੇ ਕੰਟਰੋਲ 'ਚ ਹੈ, ਪਰ ਜਿਹੜਾ ਕੋਈ ਕੱਲਾਕਾਰਾ ਪੱਤਰਕਾਰ ਵੀ ਕਿਤੇ ਬੈਠਾ ਹੈ ਇਹਨਾਂ ਨੂੰ ਚੈਲੰਜ ਕਰ ਦਿੰਦਾ ਹੈ, ਉਹਦੀ ਆਵਾਜ਼ ਵੀ ਇਹ ਬੰਦ ਕਰਨਾ ਚਾਹੁੰਦੇ ਨੇ। ਔਰ ਇਸ ਦੇ ਉੱਤੇ ਬਹੁਤ ਵੱਡਾ ਹੰਗਾਮਾ ਵੀ ਹੋਇਆ ਨੈਸ਼ਨਲ ਪ੍ਰੈਸ ਕਾਉਂਸਲ 'ਚ, ਜਿਹੜੇ ਸਾਰੇ ਪੱਤਰਕਾਰ ਬਾਹਰ ਨਿਕਲੇ ਜਿਨ੍ਹਾਂ ਨੇ ਪਹਿਲਾਂ ਵੀ ਜਦੋਂ ਗੌਰੀ ਲੰਕੇਸ਼ ਦੇ ਉੱਤੇ ਅਟੈਕ ਹੋਇਆ ਸੀ ਬੜਾ ਜ਼ਬਰਦਸਤ ਵਿਰੋਧ ਸੀ। ਉਸ ਤੋਂ ਥੋੜੀ ਦੇਰ ਬਾਅਦ ਇਹ ਖਬਰ ਆਈ ਕਿ ਜੀ PMO ਆਫਿਸ ਨੇ ਕਿਹਾ ਕਿ ਇਹ ਜਿਹੜਾ ਆਰਡਰ ਕੱਢਿਆ ਇਹ ਕੈਂਸਲ ਹੈ ਔਰ ਥਿੰਗਸ ਵਿਲ ਬੀ ਬੈਕ। ਲੇਕਿਨ ਇਹ ਟੈਸਟ ਚੱਲ ਰਹੇ ਨੇ ਕਿ ਜਿਹਨੂੰ ਟ੍ਰਾਇਲ ਬੈਲੂਨ ਉਹ ਦੇਖ ਰਹੇ ਨੇ ਵੀ ਕਿਵੇਂ ਜਿਹੜੀ ਮਾੜੀ ਮੋਟੀ ਆਵਾਜ਼ ਰਹਿੰਦੀ ਹੈ ਉਹਨੂੰ ਬੰਦ ਕਰਨਾ। ਔਰ ਇਸ ਦਾ ਹਾਲਾਂਕਿ ਅਸੀਂ ਪਹਿਲਾ ਟੌਪਿਕ ਜਿਹੜਾ ਅੱਜ ਦੀ ਵਿਚਾਰ ਲਈ ਚੁਣਿਆ ਹੈ ਸੈਂਡੀ ਹਡਸਨ, ਜਿਹੜੀ ਕਿ ਇੱਕ ਐਂਟਾਈ ਰੇਸਿਸਟ ਐਕਟਿਵਿਸਟ ਵੀ ਹੈ, ਰਾਈਟਰ ਹੈ। ਉਹਦਾ ਇੱਕ ਆਰਟੀਕਲ ਨਾਓ ਮੈਗਜ਼ੀਨ ਦੇ ਵਿੱਚ ਆਇਆ ਜੀ, ਔਰ ਇਹਦਾ ਵੀ ਸਬੰਧ ਕਿਉਂਕਿ ਜਿਵੇਂ ਮੀਡੀਆ ਨੇ ਇੱਥੇ ਬੈਠਿਆਂ ਕਿਵੇਂ ਪੋਰਟਰੇ ਕੀਤਾ ਸਿੱਖਾਂ ਨੂੰ, ਕਿਵੇਂ ਜਗਮੀਤ ਸਿੰਘ ਨੂੰ ਜਿਹੜਾ ਉਹ ਬਿਲਕੁਲ ਇੱਕ ਸਟੀਰੀਓਟਾਈਪ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਪੂਰਾ ਜ਼ੋਰ ਜਿਸ ਅੰਦਾਜ਼ ਦੇ ਵਿੱਚ, ਔਰ ਮੈਨੂੰ ਕਦੇ ਵੀ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਇਹੀ ਭਾਰਤੀ ਏਜੰਸੀਆਂ ਔਰ ਇਹ ਲੋਕ ਜਿਹੜੇ ਉੱਥੇ ਜਿਨ੍ਹਾਂ ਨੇ ਮੁੱਖ ਧਾਰਾ ਮੀਡੀਆ ਨੂੰ ਕਾਬੂ ਕੀਤਾ ਪੈਸਿਆਂ ਦੇ ਨਾਲ, ਔਰ ਉਹ ਮੁੱਖ ਧਾਰਾ ਮੀਡੀਆ ਨੇ ਹੀ 2014 ਤੱਕ ਮੋਦੀ ਨੂੰ ਸਕਸੈਸ ਪਹੁੰਚਾਇਆ। ਜਿਹੜੇ ਇੰਨੇ ਵੱਡੇ ਵੱਡੇ ਸਕੈਂਡਲ ਨਿਕਲ ਰਹੇ ਨੇ ਇਹਨਾਂ ਦੇ, ਹੁਣ ਆਧਾਰ ਕਾਰਡ ਦੇ ਉੱਤੇ ਜਿਵੇਂ ਜਲੰਧਰ ਦੀ ਇੱਕ ਪੱਤਰਕਾਰ ਨੇ ਟ੍ਰਿਬਿਊਨ 'ਚ ਸਟੋਰੀ ਕੀਤੀ ਕਿ ਕਿਵੇਂ ਉਹ ਡਿਟੇਲਸ ਰਾਜਸਥਾਨ ਦੇ ਵਿੱਚ ਕੁਝ ਹਜ਼ਾਰ ਰੁਪਈਆਂ 'ਚ ਵਿਕਦੀਆਂ ਔਰ ਇੱਕਦਮ ਸਟੋਰੀ ਵੀ ਗਾਇਬ ਹੋ ਗਈ। ਔਰ ਇਹ ਜਿਹੜੀ ਮਿਨਿਸਟਰੀ ਨੇ ਪਾਰਲੀਮੈਂਟ ਦੇ ਕਿਸੇ ਮੈਂਬਰ ਦੇ ਸਵਾਲ ਦੇ ਜਵਾਬ 'ਚ ਮੰਨਿਆ ਕਿ ਉਸ ਈਵਨ ਜਲੰਧਰ ਵਾਲੀ ਪੱਤਰਕਾਰ ਦੇ ਖਿਲਾਫ ਵੀ FIR ਜਿਹੜੀ ਉਹ ਰਜਿਸਟਰ ਕੀਤੀ ਗਈ ਔਰ ਇਹ ਸਟੋਰੀ ਪੂਰੀ ਤਰ੍ਹਾਂ ਗਾਇਬ ਹੋ ਗਈ। ਫਿਰ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਦੇ ਮੁੱਦੇ ਦੇ ਉੱਤੇ ਇਹ ਕਹਾਣੀਆਂ ਸ਼ੁਰੂ 'ਚ ਸਾਹਮਣੇ ਆਈਆਂ ਕਿ ਕਿਵੇਂ ਜਿਹੜਾ ਇਸ ਬਾਰੇ BJP ਵਾਲਿਆਂ ਨੂੰ ਪਤਾ ਸੀ ਔਰ ਕਿਵੇਂ ਉਹਨਾਂ ਨੇ ਬਹੁਤ ਸਾਰੀ ਜਿਹੜੀ ਹੈ ਉਹ ਪ੍ਰਾਪਰਟੀ ਖਰੀਦੀ ਬਿਫੋਰ ਔਰ ਬਹੁਤ ਸਾਰੇ ਦੂਸਰਿਆਂ ਦਾ, ਪਰ ਨਾਲ ਦੀ ਨਾਲ ਹੀ ਇਹ ਸਟੋਰੀ ਜਿਹੜੀ ਹੈ ਇਹ ਕਿਲ ਹੋ ਗਈ। ਇਸੇ ਤਰ੍ਹਾਂ ਵੋਟਿੰਗ ਮਸ਼ੀਨਾਂ ਨੂੰ ਲੈ ਕੇ ਕੀ ਚੱਲਿਆ। ਸੋ ਕੁੱਲ ਮਿਲਾ ਕੇ ਕਿਉਂਕਿ ਤੁਸੀਂ ਜਿੰਨੀ ਮਰਜ਼ੀ ਵੱਡੀ ਕੋਈ ਸਟੋਰੀ ਕੱਢ ਕੇ ਲਿਆਂਦਾ ਔਰ ਜਿਵੇਂ ਕੋਬਰਾ ਆਪਰੇਸ਼ਨ ਪਿਛਲੇ ਦਿਨਾਂ ਦੇ ਵਿੱਚ ਕੋਬਰਾ ਪੋਸਟ ਨੇ ਕੀਤਾ ਜਿਸ ਦੇ ਵਿੱਚ ਵੱਡੇ ਜਿਹੜੇ ਨੇ 13-14 ਚੈਨਲ ਜਿਨ੍ਹਾਂ ਦੇ ਵਿੱਚ ਉਹਨਾਂ ਦੇ TV ਚੈਨਲ ਵੀ ਨੇ, ਮੀਡੀਆ ਵੀ ਹੈ, ਪ੍ਰੈਸ ਏਜੰਸੀ ਵੀ ਹੈ, ਲੇਕਿਨ ਤੁਸੀਂ ਦੇਖੋ ਵੀ ਇੱਕ ਅੱਧਾ ਦਿਨ ਜਿਸ ਦਿਨ ਉਹਨਾਂ ਨੇ ਪ੍ਰੈਸ ਕਲੱਬ ਉੱਥੇ ਕਰਕੇ ਰਿਪੋਰਟ ਕੀਤਾ ਉਹਦੀ ਖਬਰ ਹੋਈ, ਫਿਰ ਆਲਮੋਸਟ ਇਹ ਖਬਰ ਜਿਹੜੀ ਹੈ ਸਾਰੇ ਪਾਸਿਓਂ ਗਾਇਬ ਹੋ ਗਈ। ਇਸੇ ਤਰ੍ਹਾਂ ਜਿਹੜਾ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਾਰੇ ਪਾਰਟ ਨੂੰ ਲੈ ਕੇ ਖਬਰਾਂ ਨੇ ਉਹ ਬਿਲਕੁਲ ਕਿਤੇ ਨਹੀਂ ਨਜ਼ਰ ਆਈਆਂ। ਹੁਣ ਜਿਹੜਾ ਜਦੋਂ ਅਸੀਂ ਦੇਖੀਏ ਕਿਤੇ ਅਮਰੀਕਾ ਦਾ ਇੱਕ ਸਿਟੀਜ਼ਨ ਮਰੇ ਜਾਂ ਮਾਰਿਆ ਜਾਏ ਤੇ ਕਿਵੇਂ ਹਕੂਮਤ ਲੈਵਲ ਦੇ ਉੱਤੇ ਇਸ ਇਸ਼ੂ ਨੂੰ ਲਿਆ ਜਾਂਦਾ ਹੈ, ਕਿਵੇਂ 3-4 ਸਾਲ ਤੋਂ ਜਿਹੜੇ ਮੈਜੋਰਿਟੀ ਬੰਦੇ ਜਿਨ੍ਹਾਂ 'ਚ 27-28 ਮੁੰਡੇ ਪੰਜਾਬ ਦੇ ਸਨ ਉਹ ਇਰਾਕ ਦੇ ਵਿੱਚ ਕਾਬੂ ਆਏ, ਉੱਥੇ ISIS ਦੇ ਖਾਤੇ ਪਏ ਔਰ ਕਿਵੇਂ ਜਿਹੜੀ ਹੈ ਮਿਨਿਸਟਰੀ ਲਗਾਤਾਰ ਝੂਠ ਬੋਲਦੀ ਰਹੀ। ਹੁਣ ਜਦੋਂ 3 ਸਾਲ ਬਾਅਦ ਉਹ ਆਏ ਵੀ ਔਰ ਜਿਵੇਂ ਉਹਨਾਂ ਦੀਆਂ ਹੱਡੀਆਂ ਹੀ ਨੇ ਔਰ ਉਹਨਾਂ ਨੂੰ ਆਪਣੇ ਟੱਬਰਾਂ ਨੂੰ ਹਦਾਇਤਾਂ ਨੇ ਜੀ ਉਹਨਾਂ ਦਾ ਖੋਲ੍ਹਣਾ ਨਹੀਂ ਹੈ ਤਾਬੂਤ ਕਿਉਂਕਿ ਉਹਨੂੰ ਬੜਾ ਜਿਹੜਾ ਕੈਮੀਕਲਸ ਲਾਏ ਹੋਏ ਨੇ ਜਾਂ ਦੂਜੇ ਨੇ, ਕਿਉਂਕਿ ਕਿਸੇ ਨੂੰ ਕੋਈ ਪਤਾ ਨਹੀਂ, ਕਹਿ ਦਿੱਤਾ ਜੀ ਇਹਨਾਂ ਦੇ DNA ਮਿਲ ਗਏ ਜਾਂ ਦੂਜਾ ਹੋ ਗਿਆ। ਲੇਕਿਨ ਕੁੱਲ ਮਿਲਾ ਕੇ ਇੰਨੀ ਵੱਡੀ ਸਟੋਰੀ ਕਿ ਜਿਹਦੇ ਥੱਲੇ ਕਿਉਂ ਇਹ ਸਾਰੇ ਹਾਲਾਤ ਪੈਦਾ ਹੋਏ ਔਰ ਜਦੋਂ ਇਹ VK ਸਿੰਘ ਉਹਨਾਂ ਦਾ ਮਿਨਿਸਟਰ ਪੰਜਾਬ 'ਚ ਆਇਆ ਤਾਂ ਉਹਨਾਂ ਨੂੰ ਕਿਹਾ ਜੀ ਕਿ ਵੀ
ਹਾਰੀ ਸਾਰੀ ਨੂੰ ਤੁਸੀਂ ਨੌਕਰੀਆਂ ਦੂਜੀਆਂ ਦਿੰਦੇ ਹੋ ਜੀ ਤੇ ਇਹ ਜਿਹੜਾ ਇਹਨਾਂ ਦੇ ਵੀ ਪਰਿਵਾਰਾਂ ਨੂੰ ਜਿਹੜਾ ਅਕੋਮੋਡੇਟ ਕਰੋ ਵੀ 3 ਸਾਲ 4 ਸਾਲ ਤਾਂ ਤੁਸੀਂ ਝੂਠੀ ਆਸ ਜਤਾਈ ਜੀ ਔਰ ਉਹ ਕਹਿੰਦਾ ਜੀ ਅਸੀਂ ਕੋਈ ਨੌਕਰੀਆਂ ਜੇਬ 'ਚ ਥੋੜੀ ਲਈ ਫਿਰਦੇ ਆ ਕਿ ਬਈ ਅਸੀਂ ਇਵੇਂ ਵੰਡਣੀਆਂ ਜਿਵੇਂ ਰੋੜੀਆਂ ਵੰਡੀ ਦਾ ਸੋ ਮਤਲਬ ਇੰਨੀ ਇਨਸੈਂਸਿਟਿਵਿਟੀ ਔਰ ਇਸ ਸਾਰੀ ਸਟੋਰੀ ਨੂੰ ਵੀ ਕੋਈ ਮੀਡੀਆ ਨੇ ਜਾਂ ਨੈਸ਼ਨਲ ਮੀਡੀਆ ਨੇ ਜਿਹੜੇ ਕੁੱਤਾ ਮਰੇ ਦੇ ਉੱਤੇ ਜਿਹੜਾ ਕੈਮਰੇ ਨਹੀਂ ਚੁੱਕਦੇ ਕਿ ਭਾਈ ਕਿਸ ਟ੍ਰੈਜੇਡੀ ਚੋਂ ਇਹ ਪਰਿਵਾਰ ਲੰਘੇ ਔਰ ਮੈਂ ਇੱਕ ਬੀਬੀ ਦਾ ਹਾਲਾਂ ਚਲੋ ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਕਿਉਂਕਿ ਲੋਕਾਂ ਦੇ ਵਿੱਚ ਰੋਹ ਵੀ ਸੀ ਉਹਨਾਂ ਨੇ ਕਿਹਾ 5-5 ਲੱਖ ਰੁਪਈਆ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਤਾਂ ਦੇਣਗੇ ਨਹੀਂ ਦੇਣਗੇ ਬਾਅਦ ਦੀ ਗੱਲ ਹੈ ਪਰ ਉਹਦੇ ਤੇ ਹੀ ਮੈਂ ਇੱਕ ਬੀਬੀ ਮਨਜੀਤ ਕੌਰ ਜਿਹੜੇ ਰੁੜਕਾ ਪਿੰਡ ਦੇ ਜਿਨ੍ਹਾਂ ਦਾ ਹਸਬੈਂਡ ਮਾਰਿਆ ਗਿਆ ਤੇ ਉਹਨਾਂ ਦਾ ਕਮੈਂਟ ਸੀ ਕਿ ਜੀ ਮਰ ਕੇ ਸਾਡੇ ਲਈ ਰੋਟੀ ਦੇ ਗਿਆ ਆਪ ਮਰ ਗਿਆ ਸਾਨੂੰ ਜਿਹੜਾ ਉਹ ਸਾਡੀ ਉਮਰ ਦੀ ਰੋਟੀ ਦੇ ਗਿਆ ਸੋ ਮਤਲਬ ਇਹ ਹੈ ਵੀ ਹੁਣ ਇਹ ਜਿਹੜਾ ਇੰਨਾ ਵੱਡਾ ਇਸ਼ੂ ਸੀ ਕਿ 3 ਸਾਲ ਇੱਕ ਫੋਰਨ ਮਿਨਿਸਟਰ ਜਿਹੜੀ ਇੱਕ ਸਰਕਾਰ ਦੀ ਉਹ ਝੂਠ ਬੋਲਦੇ ਰਹੇ ਨੇ ਬਾਕੀ ਥਾਵਾਂ ਤੇ ਜਿਨ੍ਹਾਂ ਦੇ ਇੰਟਰਸਟ ਹੁੰਦੇ ਨੇ ਉੱਥੇ ਉਹਨਾਂ ਨੇ ਜਿਵੇਂ ਨਰਸਿਸ ਫਸੀਆਂ ਹੋਈਆਂ ਸੀ ਕੇਰਲਾ ਦੀਆਂ ਉਹ ਉਹਨਾਂ ਨੇ ਵਿਦਨ ਵੀਕਸ ਕੱਢ ਲਈਆਂ ਜਾਂ ਦੂਜੀ ਪਰ ਇੱਥੇ ਜਿਹੜੇ ਬੇਘਰੇ ਔਰ ਉਹਦਾ ਇੱਕ ਮਿਨਿਸਟਰ ਕਹਿ ਰਿਹਾ ਜੀ ਕਿਉਂਕਿ ਇਹ ਇਲੀਗਲੀ ਗਏ ਸੀ ਤੇ ਸਾਨੂੰ ਕਿਹੜਾ ਕੋਈ ਸਰਕਾਰ ਨੂੰ ਪੁੱਛ ਕੇ ਗਏ ਸੀ ਸੋ ਇਸ ਕਿਸਮ ਦੇ ਐਟੀਟਿਊਡ ਜਿਹੜਾ ਹੈ ਔਰ ਜਦੋਂ ਤੁਸੀਂ ਖਬਰਾਂ ਚੋਂ ਗਾਇਬ ਕਰ ਦਿੰਦੇ ਹੋ ਕੋਈ ਖਬਰ ਨਹੀਂ ਰਹਿੰਦੀ ਲੇਕਿਨ ਉੱਥੇ ਉਹਨਾਂ ਸਾਡੇ ਮੁੰਡੇ ਬੇਰੁਜ਼ਗਾਰ ਜਿਹੜੇ ਕਿ ਥਾਂ ਧੱਕੇ ਖਾਂਦੇ ਆ ਕਿਤੇ ਮਰਦੇ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਤੇ ਇੱਥੇ ਜਿਹੜੇ ਮਾੜੇ ਮੋਟੇ ਮਿਹਨਤ ਕਰਕੇ ਜਿਨ੍ਹਾਂ ਨੇ ਆਪਣੀ ਥਾਂ ਬਣਾਈ ਹੈ ਸਿਆਸੀ ਪਿੜ ਦੇ ਵਿੱਚ ਬਣਾਈ ਹੈ ਆਰਥਿਕ ਤੌਰ ਤੇ ਆਪਣੀ ਖੁਸ਼ਹਾਲੀ ਹੈ ਗੁਰਦੁਆਰਿਆਂ ਦੇ ਵਿੱਚ ਜਿਹੜਾ ਘੱਟੋ ਘੱਟ ਇੱਥੇ ਵੀ ਜਿਹੜਾ ਉਹ ਇੱਕ ਜਿਹੜੀ ਸਾਡੀ ਪਰੰਪਰਾ ਹੈ ਉਸ ਦਾ ਇੱਕ ਨਮੂਨਾ ਹੈ ਜਦੋਂ ਕਿ ਸਾਡੇ ਲੰਗਰ ਚੱਲਦੇ ਨੇ ਲੋਕ ਆਉਂਦੇ ਨੇ ਔਰ ਵਿਸਾਖੀ ਦੇ ਮੌਕੇ ਦੇ ਉੱਤੇ ਖਾਸ ਤੌਰ ਤੇ ਜਿਵੇਂ ਨਗਰ ਕੀਰਤਨ ਪੈਰੇਡਸ ਔਰ ਰੈਕਗਨੀਸ਼ਨ ਜਿਵੇਂ ਹੁਣ ਦੋਨੋਂ ਸਟੇਟਾਂ ਦੀ ਅਸੀਂ ਗੱਲ ਕੀਤੀ ਨਿਊ ਜਰਸੀ ਡੈਲਾਵੇਅਰ ਚ ਹੋਇਆ ਔਰ ਇਹਨਾਂ ਦਾ ਜਿਹੜਾ ਸਾਰਾ ਮੀਡੀਆ ਪ੍ਰੋਪੇਗੈਂਡਾ ਜਿਹੜਾ ਕਿ ਜਗਮੀਤ ਸਿੰਘ ਦੇ ਖਿਲਾਫ ਵੀ ਔਰ ਜਸਟਿਨ ਟਰੂਡੋ ਤੋਂ ਵੀ ਲੈ ਕੇ ਹੁਣ ਇਹਨਾਂ ਦਾ ਇਹੀ ਯਤਨ ਸੀ ਔਰ ਹੈ ਜਿਹਦੇ ਲਈ ਇਹ ਇੱਥੋਂ ਦੇ ਮੁਖਤਾਰਾ ਮੀਡੀਆ ਨੂੰ ਵੀ ਵਰਤਦੇ ਨੇ ਕਿ ਜਿਹੜੇ VIP ਜਾਂ ਪੋਲੀਟੀਸ਼ੀਅਨ ਨੇ ਉਹ ਗੁਰਦੁਆਰਿਆਂ ਦੇ ਵਿੱਚ ਨਾ ਜਾਣ ਹੁਣ ਇਹੀ ਪਾਰਟ ਔਰ ਮੈਂ ਇਸ ਆਰਟੀਕਲ ਨੂੰ ਡਿਸਕਸ ਕਰਨ ਤੋਂ ਪਹਿਲਾਂ ਕੱਲ ਦਾ ਦੂਸਰਾ ਸੈਗਮੈਂਟ ਜਿਹੜਾ ਕਿ ਕਸ਼ਮੀਰ ਦੇ ਵਿੱਚ ਜਿਹਨੂੰ ਕਿਲਿੰਗ ਸਪਰੀ ਕਹਿੰਦੇ ਨੇ ਹੁਣ ਜਦੋਂ ਸਪਰੀ ਲਫ਼ਜ਼ ਨੂੰ ਤੁਸੀਂ ਉਹਦੀ ਟ੍ਰਾਂਸਲੇਸ਼ਨ ਦੇਖਦੇ ਹੋ ਕਿ ਰੰਗ ਰਲੀਆਂ ਵਾਲੇ ਅੰਦਾਜ਼ ਚ ਲੋਕਾਂ ਨੂੰ ਮਾਰਨਾ ਜਿਵੇਂ ਫੌਜ ਉੱਥੇ ਸਿਵਿਲੀਅਨਸ ਦਾ ਜਿਹੜਾ ਉਹ ਉਹਨਾਂ ਦੀਆਂ ਕਿਲਿੰਗਸ ਕਰ ਰਹੀ ਹੈ ਕਿਵੇਂ 2 ਦਰਜਨ ਦੇ ਕਰੀਬ ਜਿਹੜੇ 20 ਤੋਂ ਜ਼ਿਆਦਾ ਕਸ਼ਮੀਰੀ ਬੇਗੁਨਾਹ ਮਾਰੇ ਗਏ ਕੈਮੀਕਲ ਵੈਪਨ ਵੀ ਇਹ ਯੂਜ਼ ਕਰਦੇ ਨੇ ਪੈਲਟ ਗਨਸ ਹੁਣ ਕਸ਼ਮੀਰੀਆਂ ਦੇ ਲਈ ਤਾਂ ਪੈਲਟ ਗਨਸ ਵੀ ਆ ਗਈਆਂ ਦੂਜੇ ਵੀ ਆ ਗਏ ਇਹੀ ਕਰਨੀ ਸੈਨਾ ਹਿੰਦੂਤਵੀ ਗੁੰਡੇ ਜਾਂ ਦੂਜੇ ਤੀਜੇ ਉਦੋਂ ਪੈਲਟ ਗਨਸ ਇਹਨਾਂ ਦੀਆਂ ਕਿੱਥੇ ਜਾਂਦੀਆਂ ਨਹੀਂ ਉੱਥੇ ਉਹਨਾਂ ਨੇ ਹੁਣ ਦਲਤਾਂ ਦੇ ਖਿਲਾਫ ਲਾਈਵ ਐਮੂਨੀਸ਼ਨ ਇਸਤੇਮਾਲ ਕੀਤਾ ਉਹ ਰਾਜਸਥਾਨ ਹੋਏ ਮੱਧ ਪ੍ਰਦੇਸ਼ ਹੋਏ ਔਰ ਗੱਲ ਇੱਥੇ ਹੀ ਨਹੀਂ ਹੈ ਹੁਣ ਇੱਕ ਦਿਨ ਉਹਨਾਂ ਨੇ ਤਾਂ ਆਪਣਾ ਬੰਦ ਕਰਕੇ ਹਟ ਗਏ ਔਰ ਰਾਜਸਥਾਨ ਦੇ ਵਿੱਚ ਇੱਕ ਸਿਟਿੰਗ MLA ਔਰ ਇੱਕ ਐਕਸ MLA ਦੇ ਘਰ ਤੇ ਜਿਹੜਾ ਉਹ ਹਿੰਦੂ ਸਵਰਨ ਹਿੰਦੂਆਂ ਨੇ ਹਮਲਾ ਕਰਕੇ ਉਹਨੂੰ ਅੱਗ ਲਾ ਕੇ ਡਿਸਟਰੋਏ ਕਰਤਾ ਔਰ ਉਦੋਂ ਮੀਡੀਆ ਚੁੱਪ ਹੁੰਦਾ ਹੈ ਕਿ ਵੀ ਇਹ ਚੱਲ ਕੀ ਰਹੇ ਸੋ ਮੈਂ ਇਹ ਇਸ ਲਈ ਵੀ ਡਿਸਕਸ ਕਰਨਾ ਚਾਹੁੰਦਾ ਕਿ ਵੀ ਇਹ ਜਿਹੜੀ ਇੱਕ ਤਰਫਾ ਇਹਨਾਂ ਦੀ ਮੈਲਾਈਨਿੰਗ ਜਾਂ ਸਮੀਰਿੰਗ ਕੈਂਪੇਨ ਸੀ ਜਿਹਦੇ 'ਚ ਇਹਨਾਂ ਹਿੰਦੂਤਵੀ ਨਾਜ਼ੀ ਸੋਚ ਵਾਲੇ ਜਿਹੜੀ ਵਿਚਾਰਧਾਰਾ ਹੈ ਉਹਨਾਂ ਦੇ ਨਾਲ ਕੰਜ਼ਰਵੇਟਿਵ ਲਾਈਨ ਵਾਲਾ ਜਿਹੜਾ ਗੋਰਾ ਰੇਸਿਸਟ ਸੋਚ ਹੈ ਉਹ ਵੀ ਰਲਿਆ ਔਰ ਇਹੀ ਕਾਰਨ ਸੀ ਕਿ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਚਾਹੇ ਕਿਉਂਕਿ ਇਹ ਜ਼ਾਹਰ ਹੋ ਗਿਆ ਕਿ ਜਿਵੇਂ ਦੀਪਕ ਓਬਰਾਏ ਕੈਲਗਰੀ ਤੋਂ ਜਿਹੜਾ ਬਿਲਕੁਲ ਟੁਚਾ ਐਮਬੈਸੀ ਦਾ ਉੱਥੇ MP ਹੈ ਔਰ ਇਹ ਚੰਗੀ ਗੱਲ ਹੈ ਵੀ ਕੈਲਗਰੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਵੀ ਜਿਹੜਾ ਵਿਸਾਖੀ ਦਾ ਨਗਰ ਕੀਰਤਨ ਹੈ ਉਹਦੇ ਤੇ ਉਹ ਲੋਕਲ ਸਾਰੇ ਪੋਲੀਟੀਸ਼ੀਅਨਸ ਨੂੰ ਜਿਹੜਾ ਉਹ ਇਨਵਾਈਟ ਕਰਦੇ ਨੇ ਉਹਨੂੰ ਦਿੱਤਾ ਹੋਇਆ ਸੱਦਾ ਉਹਨਾਂ ਨੇ ਵਾਪਸ ਲੈ ਲਿਆ ਸੋ ਕੰਜ਼ਰਵੇਟਿਵ ਪਾਰਟੀ ਦੇ ਰਾਹੀਂ ਜਿਹੜਾ ਇਹ ਮੂਵ ਚਲਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਸਿੱਖਾਂ ਦੀ ਲੌਬੀ ਨੇ ਉਹਨੂੰ ਬੇਅਸਰ ਕੀਤਾ ਪਰ ਕੁੱਲ ਮਿਲਾ ਕੇ ਇਹ ਜਦੋਂ ਅਸੀਂ ਕੰਜ਼ਰਵੇਟਿਵ ਗੋਰੇ ਮੀਡੀਆ ਦੀ ਲਾਈਨ ਵੀ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਵੀ ਉਹੀ ਨੈਰੇਟਿਵ ਸਟੀਰੀਓਟਾਈਪ ਸਿੱਖਾਂ ਦੇ ਖਿਲਾਫ ਜਸਟਿਨ ਟਰੂਡੋ ਲਿਬਰਲ ਪਾਰਟੀ ਔਰ ਜਗਮੀਤ ਸਿੰਘ ਦੇ ਖਿਲਾਫ ਕੀਤਾ ਔਰ ਕਿਵੇਂ ਇਹ ਹੈਂਡ ਇਨ ਗਲਵ ਨੇ ਹਿੰਦੂਤਵੀ ਔਰ ਇਹ ਆਰਟੀਕਲ ਜਿਹੜਾ ਕਿ ਬੀਬੀ ਸੈਂਡੀ ਹਡਸਨ ਨੇ ਲਿਖਿਆ ਇਹ ਹਿੰਦੂਤਵੀ ਫੈਕਟਰ ਦਾ ਜ਼ਿਕਰ ਨਹੀਂ ਕਰਦੀ ਕਿਉਂਕਿ ਐਂਟਾਈ ਰੇਸਿਜ਼ਮ
ਦੀ ਐਕਟਿਵਿਸਟ ਹੋਣ ਦੇ ਨਾਤੇ ਇਹ ਇੱਥੋਂ ਦਾ ਜਿਹੜਾ ਗੋਰਾ ਮੀਡੀਆ ਹੈ ਜਿਨ੍ਹਾਂ ਦੇ ਅੰਦਰ ਤੁਸੀਂ ਥੋੜਾ ਜਿਹਾ ਸਕ੍ਰੈਚ ਕਰੋ ਤੇ ਥੱਲੇ ਰੇਸਿਜ਼ਮ ਹੈ ਜੀ, ਉਸ ਦੇ ਉੱਤੇ ਇਹ ਬੜਾ ਅੱਛਾ ਆਰਟੀਕਲ ਹੈ ਔਰ ਇਹਦਾ ਜਿਹੜਾ ਹੈਡਲਾਈਨ ਹੈ ਕੈਨੇਡੀਅਨ ਮੀਡੀਆ ਸੋ ਵਾਈਟ ਕਿ ਬਿਲਕੁਲ ਗੋਰਾ ਬਣ ਗਿਆ ਔਨ ਐਨਡੀਪੀ ਲੀਡਰ ਜਗਮੀਤ ਸਿੰਘ's views on Sikh extremism। ਫਿਰ ਉਹਨਾਂ ਨੇ ਕਿਹਾ the implications behind media demands that Singh state unequivocally that he opposes Sikh extremism seems clear। Singh is being asked to prove to the Canadian public that he is not an offensive stereotype। ਕਿ ਵੀ ਜੋ ਇਹ ਸਾਰਾ ਚੱਲ ਰਿਹਾ ਹੈ ਜਗਮੀਤ ਸਿੰਘ ਨੂੰ ਇੱਕ ਸਟੀਰੀਓਟਾਈਪ ਜਿਹੜਾ ਬਣਾਉਣ ਦੇ ਲਈ ਔਰ ਕਿ ਜੇ ਉਹ ਬਾਰ-ਬਾਰ ਉਹਨੂੰ ਕਿਹਾ ਜਾਏ ਕਿ ਵੀ ਤੂੰ ਕਿਉਂ ਨਹੀਂ ਐਕਸਟ੍ਰੀਮਿਜ਼ਮ ਦੇ ਤੂੰ ਗਿਆ ਕਿਉਂ ਜੇ ਗਿਆ ਤੇ ਇਹਨੂੰ ਅਨਇਕੁਇਵੋਕਲੀ ਵਾਰ-ਵਾਰ ਉਹਨੂੰ ਅਪੋਜ਼ ਕਰਾਉਣ ਦੀ ਲਾਈਨ ਔਰ ਇਹ ਬੜਾ ਖੂਬਸੂਰਤੀ ਦੇ ਨਾਲ ਇਹ ਸਾਰੇ ਰਾਈਟ ਅਪ ਚ ਜਿਹੜੀ ਵਾਈਟ ਮੀਡੀਆ ਹੈ ਜਾਂ ਜਿਹੜਾ ਰੇਸਿਸਟ ਮੈਂ ਕਹਾਂਗਾ ਬਾਰ-ਬਾਰ ਵਾਈਟ ਕਹਿਣ ਕੋਲੋਂ ਜੀ those of us from racialized communities have been bracing ourselves for the train wreck। ਜਦੋਂ ਟ੍ਰੇਨ ਰੈਕ ਹੁੰਦਾ ਜਦੋਂ ਐਕਸੀਡੈਂਟ ਟ੍ਰੇਨ ਦਾ ਹੁੰਦਾ ਹੈ ਸਭ ਡੱਬੇ ਇੱਕ ਦੂਜੇ 'ਚ ਵੱਜੇ ਹੁੰਦੇ ਨੇ ਉਹਨੂੰ ਕਿਹਾ ਵੀ ਅਸੀਂ ਜਿਹੜੇ ਰੇਸ਼ੀਅਲਾਈਜ਼ਡ ਮਤਲਬ ਕਲਰਡ ਲੋਕ ਹੈ ਇਹ ਜ਼ਾਹਰ ਹੈ ਕਿ ਵੀ ਇਹ ਜੋ ਚੱਲ ਰਿਹਾ ਹੈ ਉਹ ਇਵੇਂ ਹੀ ਹੈ ਜਿਵੇਂ ਟ੍ਰੇਨ ਰੈਕ ਹੋਇਆ ਹੋਏ ਉਸ ਦੇ ਨਾਲ ਅਸੀਂ ਜੂਝ ਰਹੇ ਹਾਂ। ਇਟ ਹੈਜ਼ ਬੀਨ 5 short months since Jagmeet Singh was elected the first person of color and visibly religious leader of a federal Canadian political party। ਕਿ ਲਗਭਗ 5 ਮਹੀਨੇ ਹੋਏ ਨੇ ਜਦੋਂ ਕਿ ਜਗਮੀਤ ਸਿੰਘ ਪਹਿਲਾ ਕਲਰਡ ਪਰਸਨ ਨਾਟ ਗੋਰਾ ਜਿਹੜਾ ਹੈ ਔਰ ਜਿਹਦੀ ਜਿਹੜਾ ਵਿਜ਼ੀਬਲ ਹੈ ਧਾਰਮਿਕ ਤੌਰ ਦੇ ਉੱਤੇ ਉਹ ਫੈਡਰਲ ਲੈਵਲ ਦੀ ਜਿਹੜੀ ਕੈਨੇਡੀਅਨ ਪੋਲੀਟੀਕਲ ਪਾਰਟੀ ਹੈ ਉਹਦਾ ਲੀਡਰ ਬਣਿਆ। ਲਾਸਟ ਵੀਕ ਵੀ ਸੌ Canadian news media's inability to engage with Singh on complex political and human rights issues go from bad to worse। ਕਿ ਅਸੀਂ ਪਿਛਲੇ ਵੀਕ 'ਚ ਦੇਖਿਆ ਕਿ ਕਿਵੇਂ ਜਿਹੜਾ ਕੈਨੇਡੀਅਨ ਨਿਊਜ਼ ਮੀਡੀਆ ਹੈ ਜਦੋਂ ਕਿ ਉਹ ਸਿੰਘ ਦੇ ਨਾਲ ਪੋਲੀਟੀਕਲ ਜਾਂ ਹਿਊਮਨ ਰਾਈਟਸ ਇਸ਼ੂ ਦੇ ਉੱਤੇ ਕੋਈ ਕ੍ਰੀਏਟਿਵ ਜਾਂ ਜਿਹਨੂੰ ਅਸੀਂ ਸਾਰਥਕ ਗੱਲਬਾਤ ਕਰ ਸਕਦੇ ਨੇ ਉਸ ਮਾਮਲੇ 'ਚ ਬੈਡ ਟੂ ਵਰਸਟ ਕਿ ਉਹਨਾਂ ਇਸ਼ੂਜ਼ ਨੂੰ ਟੱਚ ਹੀ ਨਹੀਂ ਕਰਨਾ ਚਾਹੁੰਦੇ ਔਰ ਸਟੀਰੀਓਟਾਈਪ ਕਿ ਜੀ ਐਕਸਟ੍ਰੀਮਿਜ਼ਮ ਤੇ ਤੁਹਾਡੇ ਕੀ ਵਿਊਜ਼ ਨੇ ਤੁਸੀਂ ਉੱਥੇ ਕਿਉਂ ਗਏ ਇਹ ਬੀਬੀ ਇਹ ਕਹਿਣਾ ਚਾਹੁੰਦੀ ਹੈ। ਇਨ ਕੇਸ ਯੂ ਮਿਸਡ ਇਟ ਸਿੰਘ ਹੈਜ਼ ਬੀਨ ਪ੍ਰੈਸ਼ਰ ਟੂ ਜਸਟੀਫਾਈ his attendance at memorial events for the victims of Indian government's attack on the holiest Sikh temple and the genocide that followed in the 1980s. He is not being asked about anything he said at these events or even about the pain of the Sikh community with respect to this issue। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਸਾਰੀ ਕਹਾਣੀ ਨਾਲ ਨਹੀਂ ਜੁੜੇ ਹੋਏ ਤਾਂ ਫਿਰ ਤੁਸੀਂ ਦੇਖੋਗੇ ਕਿ ਵੀ ਪਿਛਲੇ ਪੀਰੀਅਡ ਸਿੰਘ ਨੂੰ ਇਸ ਕਰਕੇ ਹੀ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਤੂੰ ਉਹਨਾਂ ਜਿਹੜੀਆਂ ਫੰਕਸ਼ਨਸ ਕਿਉਂ ਗਿਆ ਜਿੱਥੇ ਕਿ ਸਿੱਖ ਟੈਂਪਲ ਯਾਨੀ ਦਰਬਾਰ ਸਾਹਿਬ ਤੇ ਹਮਲੇ ਦੀ ਯਾਦ ਔਰ ਉਸ ਤੋਂ ਬਾਅਦ ਜਿਹੜੀ ਸਿੱਖ ਨਸਲਕੁਸ਼ੀ ਹੋਈ 1980 ਚ ਉਹਨਾਂ ਦੀ ਯਾਦ ਸਮਾਗਮ ਹੁੰਦੇ ਨੇ ਵੀ ਉਸ ਨੂੰ ਇਹ ਨਹੀਂ ਪੁੱਛਿਆ ਜਾ ਰਿਹਾ ਵੀ ਤੂੰ ਇਹਨਾਂ ਮੌਕਿਆਂ ਦੇ ਕੀ ਕਿਹਾ ਜਾਂ ਸਿੱਖ ਕਮਿਊਨਿਟੀ ਦੀ ਕੀ ਪੇਨ ਹੈ ਇਸ ਨਾਲ ਸੰਬੰਧਿਤ ਪਰ ਇਹੀ ਪੁੱਛਿਆ ਜਾ ਰਿਹਾ ਤੂੰ ਕਿਉਂ ਗਿਆ। Instead, what is being reported on is that Singh appeared at these events at the same time as extremists who have expressed support for armed struggle as a form of resistance। This is a tricky issue and members of the media who operate in a country founded on a history that includes genocide against indigenous peoples and armed conflict against Mohawk resistance during the Oka crisis should know that। ਹੁਣ ਇਹ ਦੋ ਇਵੈਂਟਸ ਜਿਹੜੇ ਜਿਹਦੇ ਲਈ ਕੈਨੇਡੀਅਨ ਗਿਲਟ ਹੈ ਕਲੈਕਟਿਵ ਉਸ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਵੀ ਕਿਵੇਂ ਇਹਨਾਂ ਨੇ ਕੈਨੇਡੀਅਨ ਵਾਈਟ ਸੁਸਾਇਟੀ ਨੇ ਜਿਹੜੇ ਉੱਥੋਂ ਦੇ ਇੰਡੀਜਨਸ ਲੋਕ ਸੀ ਜਿਨ੍ਹਾਂ ਨੂੰ ਨੇਟਿਵ ਕੈਨੇਡੀਅਨਸ ਕਿਹਾ ਜਾਏਗਾ ਜਿਵੇਂ ਅਸੀਂ ਇੱਥੇ ਨੇਟਿਵ ਅਮਰੀਕਨਸ ਕਹਿੰਦੇ ਆ ਉਹਨਾਂ ਦੇ ਨਾਲ ਉਹਨਾਂ ਦੀ ਕਿਵੇਂ ਨਸਲਕੁਸ਼ੀ ਕੀਤੀ ਔਰ ਦੂਸਰਾ ਜਿਹੜਾ ਕਿ ਓਕਾ ਕ੍ਰਾਈਸਿਸ ਸਾਹਮਣੇ ਆਇਆ ਉਹਦੇ ਚ ਵੀ ਜਿਹੜੀ ਹੈ ਮੋਹਾਕ ਦੇ ਖਿਲਾਫ ਜਿਹੜੀ ਹੈ ਵਾਇਲੈਂਸ ਇਸਤੇਮਾਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਵੀ ਇਹ ਲੋਕ ਜਿਹੜੇ ਇਸ ਦੋਨੋਂ ਲੈਗੇਸੀ ਨੂੰ ਲੈ ਕੇ ਜਿਹੜਾ ਇਹਨਾਂ ਦਾ ਵਿਰਸਾ ਹੈ
ਹੁਣ ਉਹਨਾਂ ਨੇ ਕਿਹਾ ਜੀ ਉਹਨੂੰ ਬਾਰ-ਬਾਰ ਇਹ ਕਿਹਾ ਜਾ ਰਿਹਾ ਜਗਮੀਤ ਸਿੰਘ ਨੂੰ ਕਿ ਜੇ ਤੁਸੀਂ ਜਿੱਥੇ ਐਕਸਟ੍ਰੀਮਿਸਟ ਆਏ ਉੱਥੇ ਤੁਸੀਂ ਵੀ ਗਏ। ਔਰ ਜਦੋਂ ਕਿ ਇਹ ਵੀ ਇੱਕ ਕਲਾਸ ਹੈ ਜਿਹੜੀ ਆਰਮਡ ਰੈਜ਼ਿਸਟੈਂਸ ਨੂੰ ਸਪੋਰਟ ਕਰਦੀ ਹੈ, ਜਿਵੇਂ ਉਹਨਾਂ ਨੇ ਇਹਨਾਂ ਦੋਨੋਂ ਕ੍ਰਾਈਸਿਸ ਦੀ ਗੱਲ ਕੀਤੀ ਵੀ ਇਹ ਇੱਕ ਟ੍ਰਿਕੀ ਇਸ਼ੂ ਹੈ। ਔਰ ਇਹ ਜਿਹੜੇ ਲੋਕ ਅਪੋਜ਼ ਕਰ ਰਹੇ ਨੇ ਇਹਨਾਂ ਗੱਲਾਂ ਨੂੰ, ਉਹ ਇਹ ਭੁੱਲ ਜਾਂਦੇ ਨੇ ਵੀ ਇਹਨਾਂ ਨੇ ਇੰਡੀਜਨਸ ਲੋਕਾਂ ਨਾਲ ਔਰ ਮੋਹਾਕਸ ਦੇ ਨਾਲ ਓਕਾ ਕ੍ਰਾਈਸਿਸ ਦੇ ਵਿੱਚ ਕੀ ਕੀਤਾ ਹੈ ਜੀ। Is the frenzy motivated by Singh's identity rather than any legitimate concern about his foreign policy positions on any potential actions he might take in a future? ਉਹਨੇ ਕਿਹਾ ਵੀ ਇਹ ਕਿਤੇ ਸਿੰਘ ਦੀ ਲੁੱਕ, ਉਹਨਾਂ ਦੀ ਆਈਡੈਂਟੀਟੀ ਬੀਇੰਗ ਸਿੱਖ ਕਲਰਡ ਪਰਸਨ, ਕਿਤੇ ਇਸੇ ਕਰਕੇ ਤਾਂ ਨਹੀਂ ਹੈ, ਨਾ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਸਿੰਘ ਬਣ ਗਿਆ ਤੇ ਭਵਿੱਖ ਦੇ ਵਿੱਚ ਉਹ ਫੋਰਨ ਪਾਲਿਸੀ ਜਾਂ ਵਿਦੇਸ਼ ਨੀਤੀ ਬਾਰੇ ਉਸ ਦਾ ਕੀ ਨਜ਼ਰੀਆ ਹੋਏਗਾ ਜਾਂ ਉਹਦੀ ਵਿਦੇਸ਼ ਨੀਤੀ ਕੀ ਹੋਏਗੀ, ਸਵਾਲੀਆ ਨਿਸ਼ਾਨ। The implication behind the media demands that Singh state unequivocally that he opposes Sikh extremism seems clear. Singh, who is brown and wears a turban, is being asked to prove to the Canadian public that he is not an offensive stereotype. ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਰਾ ਮੀਡੀਆ ਦਾ ਚੱਲ ਰਿਹਾ ਹੈ, ਇਹਦੇ ਪਿੱਛੇ ਇਹ ਹੈ ਕਿ ਵੀ ਸਿੰਘ ਕਿਉਂਕਿ ਉਹ ਬਰਾਊਨ ਕਲਰ ਦਾ ਦਸਤਾਰ ਸਜਾਉਂਦਾ ਹੈ, ਉਹ ਕੈਨੇਡੀਅਨ ਪਬਲਿਕ ਦੇ ਸਾਹਮਣੇ ਬਾਰ-ਬਾਰ ਉਹਨੂੰ ਇਹ ਪ੍ਰੂਵ ਕਰਨ ਲਈ ਕਿਹਾ ਜਾ ਰਿਹਾ ਕਿ ਉਹ ਜਿਹੜੀ ਹੁਣ ਸਟੀਰੀਓਟਾਈਪ ਇੱਕ ਟਰਬਨ ਦਾ, ਦਾੜੀ ਦਾ, ਮੁਸਲਮਾਨਾਂ ਨਾਲ ਵੀ ਬਣਾਇਆ ਹੋਇਆ ਹੈ, ਸਿੱਖਾਂ ਨਾਲ ਵੀ ਬਣਾਇਆ ਹੋਇਆ ਹੈ, ਕਿ ਉਹ ਇਹ ਕਹੇ ਜੀ ਮੈਂ ਉਹ ਸਟੀਰੀਓਟਾਈਪ ਨਹੀਂ ਜਿਹੜਾ ਤੁਸੀਂ ਸਮਝਦੇ ਹੋ, ਮੈਂ ਉਹ ਨਹੀਂ ਹੈਗਾ। ਕਿ ਵੀ ਕੀ ਮੀਡੀਆ ਦਾ ਮਕਸਦ ਇਹ ਨਹੀਂ ਹੈ ਜੀ। I have never accepted the myth that Canada is a multicultural utopia, but surely even those who buy into that version of Canada can understand how offensive this is. ਉਹਨੇ ਕਿਹਾ ਵੀ ਮੈਂ ਤਾਂ ਪਹਿਲਾਂ ਹੀ ਨਹੀਂ ਮੰਨਦੀ ਕਿ ਵੀ ਇਹ ਕੋਈ ਮਲਟੀਕਲਚਰਲ ਯੂਟੋਪੀਆ ਹੈ, ਲੇਕਿਨ ਉਹਨੇ ਕਿਹਾ ਵੀ ਜਿਹੜੇ ਲੋਕ ਇਸ ਗੱਲ 'ਚ ਯਕੀਨ ਰੱਖਦੇ ਨੇ, ਜਿਹੜੇ ਜੈਨੂਇਨਲੀ ਮੰਨਦੇ ਨੇ ਵੀ ਕੈਨੇਡਾ ਇੱਕ ਮਲਟੀਕਲਚਰਲ ਸੁਸਾਇਟੀ ਹੈ, ਇਹ ਬੁਕੇ ਹੈ, ਅੱਡ-ਅੱਡ ਫੁੱਲ ਇੱਕ ਗੁਲਦਸਤੇ 'ਚ ਨੇ, ਉਹਨੇ ਕਿਹਾ ਵੀ ਉਹਨਾਂ ਦੇ ਲਈ ਵੀ ਉਹਨਾਂ ਲਈ ਇਹ ਕਿੰਨਾ ਆਫੈਂਸਿਵ ਹੋਏਗਾ ਜਿਹੜੇ ਜੈਨੂਇਨਲੀ ਯਕੀਨ ਕਰਦੇ ਨੇ। For Singh, there is no prototype for what may come next. The stakes are bound to get higher and the attacks worse when the 2019 federal election news cycle begins. ਕਿ ਜਦੋਂ 2019 ਦੀਆਂ ਅਸਲ 'ਚ ਨਿਊਜ਼ ਸਾਈਕਲ ਹੋਏਗਾ ਸ਼ੁਰੂ, ਉਦੋਂ ਜਗਮੀਤ ਸਿੰਘ ਦੇ ਲਈ ਹੋਰ ਵੀ ਹਾਰਡ ਟਾਈਮ ਹੋਏਗਾ, ਕਿਉਂਕਿ ਇਸ ਕਿਸਮ ਦੇ ਅਟੈਕ ਜਿਹੜੇ ਨੇ ਹੋਰ ਵੱਧਦੇ ਜਾਣਗੇ। The implications of the blueprint being created by media could be severe. ਕਿ ਜਿਹੜੀਆਂ ਇਹ ਬਲੂਪ੍ਰਿੰਟ ਹੈ ਨਾ ਇਹ ਬਣਾ ਰਿਹਾ ਮੀਡੀਆ, ਇਹ ਬੜਾ ਸਵੀਅਰ ਜਾਂ ਹੋਰ ਵੀ ਸਖਤ ਹੋਏਗਾ। It could lead to a vetting process in which the mere attendance at a memorial is too risky for a racialized candidate, or it could discourage people of color from getting involved in politics at all. ਉਹਨਾਂ ਨੇ ਕਿਹਾ ਜੀ ਇਹ ਜਿਹੜੀ ਵੈਟਿੰਗ ਕਰ ਰਿਹਾ ਮੀਡੀਆ, ਇਹਦਾ ਇੱਕ ਪਾਸੇ ਪਰਪਸ ਇਹ ਹੈ ਵੀ ਕੋਈ ਵੀ ਐਸੀਆਂ ਇਵੈਂਟਸ ਦੇ ਉੱਤੇ ਜਿਹੜਾ ਉਹ ਜਾਣ ਤੋਂ ਅਵੋਇਡ ਕਰਨਗੇ ਲੋਕ, ਔਰ ਸੈਕੰਡਲੀ ਜਿਹੜੇ ਕਰੰਟ ਲੋਕ ਨੇ, ਨੌਨ ਵਾਈਟ ਨੇ, ਉਹ ਸਿਆਸਤ ਚ ਆਉਣ ਤੋਂ ਹੀ ਗਰੇਜ਼ ਕਰਨਗੇ ਕਿ ਜੀ ਸਾਨੂੰ ਕਿਤੇ ਨਾ ਦੋ ਹੀ ਚੀਜ਼ਾਂ ਨੇ, ਜਾਂ ਆਪਣੀ ਕਮਿਊਨਿਟੀ ਨਾਲ ਨਾ ਖਲੋਵੋ ਤੇ ਜਾਂ ਸਿਆਸਤ ਨਾ ਆਓ। ਸੋ ਜ਼ਾਹਰ ਹੈ ਵੀ ਜਿਹੜੇ ਕਮਿਊਨਿਟੀ ਨਾਲ ਖਲੋਣਗੇ ਉਹ ਕਹਿਣਗੇ ਛੱਡੋ ਸਿਆਸਤ ਤੋਂ ਅਸੀਂ ਕੀ ਲੈਣਾ। ਸੋ ਇਹ ਔਰ ਇੱਕ ਦੇਖੋ ਹਰ ਇੱਕ ਦਾ ਇੱਕ ਐਨਾਲਿਟੀਕਲ ਮਾਈਂਡ ਹੈ, ਔਰ ਮੈਨੂੰ ਇਹ ਕੁਝ ਨੁਕਤੇ ਨੇ ਜਿਹੜੇ ਬਹੁਤਿਆਂ ਨੇ ਨਹੀਂ ਦੇਖੇ ਹੈ ਕਿ ਭਾਈ ਇਹਦੇ ਪਿੱਛੇ ਕੀ ਹੈ। I sincerely hope the media decides to create a different blueprint in time for the federal election. On that count, I have some words of advice. ਉਹਨੇ ਕਿਹਾ ਜੀ ਮੀਡੀਆ ਜਿਹੜਾ ਬਲੂਪ੍ਰਿੰਟ ਤੇ ਚੱਲ ਰਿਹਾ ਇਹਨੂੰ ਬਦਲੇ, ਔਰ ਮੈਂ ਜਿਹੜੀ ਹੈ ਕੁਝ ਸੁਝਾਅ ਨੇ ਮੇਰੇ। ਪਹਿਲਾਂ ਤਾਂ ਉਹਨਾਂ ਨੇ ਸਿੰਘ ਲਈ, ਜਗਮੀਤ ਸਿੰਘ ਲਈ ਸੁਝਾਅ ਦਿੱਤੇ ਨੇ। ਉਹਨਾਂ ਦਾ ਹੈਂਗ ਇਨ ਦੇਅਰ ਕਿ ਵੀ ਇਹ ਹਮਲਿਆਂ ਤੋਂ ਕਿਤੇ ਡਿਸਕਰੇਜ ਹੋ ਕੇ ਇਹ ਨਾ ਕਹੇ ਕਿ ਜੀ ਮੈਂ ਪ੍ਰੈਜ਼ੀਡੈਂਸੀ ਛੱਡੀ, ਮੈਂ ਤਾਂ ਆਪਣੀ ਕੌਮ ਦੇ ਨਾਲ ਖੜਾ, ਕੰਮ ਵਟ ਮੇ ਚੱਕੋ। ਸੁਭਾਅ ਕਰਕੇ ਜਿਹੜੇ ਬੰਦੇ ਖਾੜਕੂ ਜਾਂ ਇੱਕ ਬੋਲਡ ਅਨਪੋਪੂਲਰ ਸਟੈਂਡ ਲੈਣ ਵਾਲੇ ਹੁੰਦੇ ਨੇ, ਉਹ ਫਿਰ ਜਿਹੜਾ ਨੇ ਉਹ ਜੀ ਨਹੀਂ ਕਰਦੇ ਹੈ। ਉਹਨੇ ਪਹਿਲੀ ਗੱਲ ਹੈ ਕਿ ਹੈਂਗ ਇਨ ਦੇਅਰ ਕਿ ਹੁਣ ਸਟੇ ਕਰਨਾ, ਹੁਣ ਜਾਣਾ ਨਹੀਂ, ਛੱਡਣਾ ਨਹੀਂ ਹੈ।
I know what it is like to be attacked by our not so diverse media for issues they don't understand. ਕਿ ਵੀ ਇਹ ਜਿਨ੍ਹਾਂ ਨੂੰ ਸਮਝ ਹੀ ਨਹੀਂ ਹੈ ਕੀ ਹੈ ਉਹਨਾਂ ਦਾ ਅਟੈਕ ਸਹਿਣੇ ਸੌਖਾ ਕੰਮ ਨਹੀਂ ਹੈ ਜੀ if I were you I wouldn't justify each attack with a response. Some inquiries deserve to be met with a refusal to engage. ਉਹਨੂੰ ਕਿਹਾ ਵੀ ਐਵੇਂ ਇਹਨਾਂ ਦੇ ਜਵਾਬ ਨਾ ਦੇਈ ਜਾ ਸਾਰੇ ਵੀ ਮੈਂ ਤੇਰੀ ਥਾਂ ਤੇ ਹੋਵਾਂ ਮੈਂ ਗੈਟ ਲੌਸਟ ਕਿ ਵੀ ਆਪਣਾ ਔਰ ਇਹ ਠੀਕ ਐਡਵਾਈਸ ਹੈ ਜੀ ਤੁਸੀਂ ਕਿੰਨਾ ਕੁ ਡਿਫੈਂਸਿਵ ਹੋਵੋਗੇ ਬਿਲਕੁਲ ਬਹੁਤ ਵਾਰੀ ਇਹ ਜਿਹੜਾ ਡਿਫੈਂਸਿਵ ਹੋਣਾ ਹੁੰਦਾ ਜਿੰਨਾ ਕੋਈ ਰੋਂਦਾ ਉਹਨੇ ਘਟੋਰ ਪੈਂਦੀ ਹੈ ਜਦੋਂ ਕੋਈ ਹੂਰਾ ਚੁੱਕ ਲੈਂਦਾ ਫਿਰ ਦੌੜ ਜਾਂਦਾ ਉਹਨੇ ਬਿਲਕੁਲ ਠੀਕ ਐਡਵਾਈਸ ਦਿੱਤੀ ਜੀ ਫਿਰ ਉਹਨਾਂ ਨੇ ਦੂਜੀ ਐਡਵਾਈਸ ਦਿੱਤੀ ਫॉर द ਨਿਊ ਡੈਮੋਕ੍ਰੈਟਿਕ ਪਾਰਟੀ ਐਨਡੀਪੀ ਜਿਨ੍ਹਾਂ ਦਾ ਲੀਡਰ ਹੈ ਜਗਮੀਤ ਸਿੰਘ ਗੈਟ ਰੈਡੀ the 2019 election could be a racial quagmire. ਇਹ ਜਿਹੜੀ 2019 ਦੀ ਚੋਣ ਹੈ ਜਿਹੜੀ ਪਿਚ ਕੰਜ਼ਰਵੇਟਿਵਸ ਔਰ ਹਿੰਦੂਤਵੀਆਂ ਨੇ ਸੈੱਟ ਕਰ ਦਿੱਤੀ ਹੈ ਕੁਐਗਮਾਇਰ ਹੁੰਦਾ ਜਦੋਂ ਤੁਸੀਂ ਡੈਜ਼ਰਟ ਦੇ ਵਿੱਚ ਹੁੰਦੇ ਹੋ ਚਾਰ ਚਫੇਰੇ ਰੇਤ ਹੁੰਦੀ ਹੈ ਤੇ ਸਡਨਲੀ ਜਿਹੜਾ ਹੈ ਕੋਈ ਸੈਂਡ ਦੇ ਵਿੱਚ ਥੱਲੇ ਜਾਣਾ ਸ਼ੁਰੂ ਕਰ ਜਾਂਦਾ ਤੇ ਜਿਹੜਾ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਉਹ ਵੀ ਉਹਦੇ ਵਿੱਚ ਚਲਾ ਜਾਂਦਾ ਹੈ ਔਰ ਇਹ ਫਿਨੋਮੇਨਾ ਚ ਸਭ ਕੁਝ ਤਬਾਹ ਹੋ ਜਾਂਦਾ ਉਹਨੇ ਕਿਹਾ ਵੀ ਇਹ ਰੇਸ਼ੀਅਲ ਨਸਲਵਾਦ ਦੇ ਉੱਤੇ ਲੜੀ ਜਾਣ ਵਾਲੀ ਕੁਐਗਮਾਇਰ ਹੋ ਸਕਦੀ ਹੈ ਜੀ The media is not ready to contend with Singh's identity with integrity, so it will be up to you to develop a plan to meet the vitriol. ਕਿ ਜਿਹੜਾ ਜ਼ਹਿਰੀਲਾ ਪਨ ਆਣਾ ਕਿਉਂਕਿ ਉਹਨਾਂ ਨੂੰ ਅਜੇ ਜਗਮੀਤ ਸਿੰਘ ਸਵਾਲੋ ਹੀ ਨਹੀਂ ਹੋ ਰਿਹਾ ਕਿ ਵੀ ਉਹਦੀ ਆਈਡੈਂਟੀਟੀ ਦੇ ਨਾਲ ਔਰ ਇੱਕ ਇਮਾਨਦਾਰੀ ਇੰਟੈਗ੍ਰਿਟੀ ਦੇ ਨਾਲ ਔਰ ਉਹਦੇ ਤੇ ਬਹੁਤ ਹਮਲੇ ਹੋਣਗੇ ਇਸ ਕਿਸਮ ਦੇ ਔਰ ਤੁਸੀਂ ਉਹਦੀ ਤਿਆਰੀ ਕਰੋ ਜੀ where he refuses to respond to offensive rhetoric it will be up to you to step in and say why he shouldn't have to ਕਿ ਜਿੱਥੇ ਉਹਨੇ ਰਿਸਪੌਂਸ ਨਹੀਂ ਕਰਨਾ ਜਿਵੇਂ ਉਹਨੇ ਐਡਵਾਈਸ ਕੀਤਾ ਵੀ ਹਰ ਇੱਕ ਨੂੰ ਰਿਸਪੌਂਸ ਨਾ ਕਰੋ ਉਹਨੇ ਪਾਰਟੀ ਨੂੰ ਕਿਹਾ ਤੁਸੀਂ ਖਲੋਵੋ ਔਰ ਤੁਸੀਂ ਜਿਹੜਾ ਇਸ ਦਾ ਤੋੜ ਲੱਭੋ ਜੀ ਔਰ ਅਖੀਰ ਚ ਉਹਨਾਂ ਨੇ ਮੀਡੀਆ ਨੂੰ ਕਿਹਾ ਲਾਸਟ ਉਹਨਾਂ ਦੀ ਐਡਵਾਈਸ ਹੈ ਟੂ ਦਾ ਮੀਡੀਆ ਡੂ ਬੈਟਰ ਅਕਲ ਕਰੋ ਕੋਈ ਸ਼ਰਮ ਕਰੋ ਹਾਇਰ more talented racialized producers researchers and writers ਆ ਸਾਰੇ ਗੋਰੀ ਨਸਲ ਦੇ ਨਾ ਬਿਠਾ ਦਿਓ ਜਿਨ੍ਹਾਂ ਨੂੰ ਇਲ ਦਾ ਨਾ ਕੁੱਕੋ ਨਹੀਂ ਆਉਂਦਾ ਕੋਈ ਜਾਣਕਾਰੀ ਵਾਲੇ ਜਿਹੜੇ ਖੋਜੀ ਔਰ ਚੰਗੇ ਲਿਖਾਰੀ ਔਰ ਜਿਹੜੇ ਲੋਕ ਸਮਝਦੇ ਨੇ ਪ੍ਰੋਡਿਊਸਰ ਉਹਨਾਂ ਨੂੰ ਲਿਆਓ ਜੀ racialized people shouldn't only be considered for on camera position so you can convince the public that you are the diverse ਉਹਨਾਂ ਨੂੰ ਸਿਰਫ ਕੈਮਰਿਆਂ ਤੇ ਲਿਆਉਣ ਲਈ ਨਾ ਰੱਖੋ ਉਹਨਾਂ ਨੂੰ ਜਿਹੜੀ ਰੀਅਲ ਤੁਹਾਡੀ ਮੀਡੀਆ ਟੀਮ ਹੈ ਉਹਦਾ ਹਿੱਸਾ ਬਣਾਓ ਆਈ ਗਾਰੰਟੀ ਯੋਰ ਕੰਟੈਂਟ ਐਂਡ ਵਿਊਸ਼ਿਪ ਵਿਲ ਇੰਪਰੂਵ ਕਿ ਮੈਂ ਇਸ ਗੱਲ ਦੀ ਸ਼ਾਦੀ ਦਿੰਦੀ ਹਾਂ ਜੇ ਇਵੇਂ ਕਰੋਗੇ ਤੇ ਤੁਹਾਡੇ ਵਿਊਅਰ ਵੀ ਵਧਣਗੇ ਔਰ ਤੁਹਾਡਾ ਜਿਹੜਾ ਕੰਟੈਂਟ ਹੈ ਜੋ ਤੁਸੀਂ ਪਰੋਸ ਰਹੇ ਹੋ ਉਹਦੇ ਚ ਵੀ ਸੁਧਾਰ ਹੋਏਗਾ ਸੋ ਮੈਂ ਸਮਝਦਾ ਹਾਂ ਵੀ ਬੀਬੀ ਸੈਂਡੀ ਹਡਸਨ ਨੇ ਜਿਹੜੇ ਬੜੀ ਮਜ਼ਬੂਤ ਬੀਬੀ ਲੱਗਦੀ ਹੈ ਔਰ ਜਿਸ ਅੰਦਾਜ਼ ਚ ਉਹਨਾਂ ਨੇ ਇਹ ਟੋਰਾਂਟੋ ਦੇ ਵਿੱਚ ਜਿਹੜੀ ਬਲੈਕ ਲਾਈਵਸ ਮੈਟਰ ਸੋ ਜ਼ਾਹਰ ਹੈ ਕਿ ਬੀਬੀ ਅਫਰੀਕਨ ਅਮਰੀਕਨ ਹੈ ਜੀ ਔਰ ਇਹ ਟੋਰਾਂਟੋ ਦੇ ਵਿੱਚ ਫਾਊਂਡਰ ਆਫ ਦਾ ਬਲੈਕ ਲਾਈਵਸ ਮੈਟਰ ਐਂਟੀ ਰੇਸਿਸ ਐਕਟਿਵਿਸਟ ਐਕੈਡੈਮਿਕ ਔਰ ਅਸੀਂ ਸਮਝਦੇ ਹਾਂ ਕਿ ਇਹ ਹੈ ਰਾਈਟ ਇੱਕ ਸਫੇ ਦੇ ਵਿੱਚ ਹੋਲ ਐਨਾਲਿਸਿਸ ਜੀ ਔਰ ਮੈਂ ਸਗੋਂ ਇਹ ਦੇਖ ਕੇ ਕਰਦਾ ਵੀ ਸਾਡੇ ਸਿੱਖ ਬੱਚੇ ਬੱਚੀਆਂ ਕਿੱਥੇ ਨੇ ਦੂਸਰੇ ਸਾਨੂੰ ਡਿਫੈਂਡ ਕਰਨ ਆ ਰਹੇ ਨੇ ਤੇ ਦਿਸ ਇਜ਼ ਦਾ ਟਾਈਮ ਕਿ ਸਾਡੇ ਕੋਲ ਵੀ ਇਸ ਕਿਸਮ ਦਾ ਟੈਲੈਂਟ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਡਿਫੈਂਡ ਕਰੀਏ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694 ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ